ਤੇ ਅੱਜ ਸਾਨੂੰ ਬਹੁਤ ਖੁਸ਼ੀ ਆ ਕਿ ਵੀ ਮੇਰਾ ਭਾਈ ਮਿਲ ਪਿਆ ਹੈ। ਅਸੀਂ ਕਰਤਾਰਪੁਰ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ। ਅੱਜ ਅਸੀਂ ਇਕੱਠੇ ਹੋ ਲੱਗੇ ਆ 76 ਸਾਲਾਂ ਬਾਅਦੋਂ ਅਸੀਂ ਅੱਜ ਇਕੱਠੇ ਹੋ ਰਹੇ ਹਾਂ। ਭਰਾ ਦੀ ਖਿੱਚ ਸੀ। ਹਾਂਜੀ ਇਹ ਦੁਆ ਮੰਗਦੇ ਸੀ ਕਿ ਸੁਣੇ ਕਿਹੜਾ ਟਾਈਮ ਹੋ ਜਦੋਂ ਅਸੀਂ ਵੀ ਕੋਈ ਮਿਲਾਂਗੇ। ਲੋਕੀ ਮਿਲਦੇ ਵਿਛੜੇ ਅਸੀਂ ਕਦੇ ਮਿਲਾਂਗੇ ਨਾ। ਭਾਈ ਆ ਗਿਆ ਜੀ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਹੈ। ਹੁਣ ਸਰਕਾਰਾਂ ਅੱਗੇ ਕੀ ਮੰਗ ਰੱਖਦੇ ਹੋ? ਜਾਣਾ ਚਾਹੁੰਦੇ ਹੋ ਆਪਣੀ ਭੈਣ ਨੂੰ ਮਿਲਣਾ? ਕਿਸ ਤਰ੍ਹਾਂ ਅੱਗੋਂ ਮਿਲਣਾ ਚਾਹੁੰਦੇ ਹੋ? ਅਸੀਂ ਕਿ ਦੇਖੋ ਪੱਕੇ ਤੌਰ ਤੇ ਤਾਂ ਨਾ ਮੈਂ ਇੱਧਰ ਰਹਿ ਸਕਦਾ ਨਾ ਮੇਰੀ ਭੈਣ ਉੱਧਰ ਰਹਿ ਸਕਦੀ ਹੈ ਮੇਰੇ ਕੋਲੇ। ਹਾਂਜੀ ਆਹੀ ਸਾਡਾ ਉਧਰ ਉਹਦੀ ਬਿਲਡ ਵਰਤਨ ਖੋਲ ਦੇਣਾ ਸੀ ਆਪਦਾ ਮਿਲਦੇ ਜੁਲਦੇ अस्सलाम वालेकुम दोस्तों, मैं नासिर ढिल्लों। ਅਸੀਂ ਅੱਜ 6 ਅਗਸਤ ਆ ਮਾਂ ਜੀ ਸਕੀਨਾ ਬੀਬੀ ਜਿਹੜੇ ਸ਼ੇਖੂਪੁਰੋਂ ਤੋਂ ਸਨ ਤੇ ਉਧਰੋਂ ਉਹਨਾਂ ਦੇ ਭਾਈ ਜਿਹੜੇ ਜੱਸੋਵਾਲ ਸੂਦਾ ਤੋਂ ਪਿਛਲੇ ਸਾਲ ਉਹਨਾਂ ਦੀ ਵੀਡੀਓ ਕੀਤੀ ਸੀ ਤੇ ਫਿਰ ਮਿਲ ਗਏ। ਮੇਰਾ ਭਾਈ ਸਨ 1947 ਤੋਂ ਵਿਛੜਿਆ ਸੀਗਾ ਤੇ ਨਾਸਿਰ ਢਿੱਲੋਂ ਪੰਜਾਬੀ ਲਹਿਰ ਵਾਲੇ ਜਿਹੜੇ ਆ ਉਹ ਸਾਡੇ ਘਰ ਆਏ ਆ। ਉਹਨਾਂ ਨੇ ਆਣ ਕੇ ਵੀਡੀਓ ਬਣਾ ਕੇ ਨੱਟ ਤੇ ਚਾੜੀ ਆ ਤੇ ਅੱਜ ਸਾਨੂੰ ਬਹੁਤ ਖੁਸ਼ੀ ਆ ਕਿ ਵੀ ਮੇਰਾ ਭਾਈ ਮਿਲ ਪਿਆ ਹੈ। ਅਸੀਂ ਕਰਤਾਰਪੁਰ ਉਹਨਾਂ ਨੂੰ ਮਿਲਣ ਵਾਸਤੇ ਜਾ ਰਹੇ ਹਾਂ। ਅੱਜ ਅਸੀਂ ਇਕੱਠੇ ਹੋ ਲੱਗੇ ਆ 76 ਸਾਲਾਂ ਬਾਅਦੋਂ ਅਸੀਂ ਅੱਜ ਇਕੱਠੇ ਹੋ ਰਹੇ ਹਾਂ। 76 ਵਰਿਆਂ ਬਾਅਦ ਜਿਹੜੇ ਨੇ ਦੋ ਭੈਣ ਭਰਾ ਮਿਲਣ ਜਾ ਰਹੇ ਨੇ ਤੇ 76 ਵਰੇ ਉਹਨਾਂ ਕਿਸ ਤਰ੍ਹਾਂ ਮਾਂ ਪਿਓ ਤੋਂ ਵੱਖ ਭੈਣ ਭਰਾਵਾਂ ਤੋਂ ਦੂਰ ਕਿਸ ਤਰ੍ਹਾਂ ਕੱਢੇ ਉਹ ਤੇ ਉਹਨਾਂ ਤੇ ਜੋ ਬੀਤੀ ਉਹ ਹੀ ਜਾਣਦੇ ਨੇ। ਚੱਲਦੇ ਆ ਇਹਨਾਂ ਦੀ ਰੀਯੂਨੀਅਨ ਸੀਰੀਜ਼ ਦੀ ਵੀਡੀਓਜ਼ ਜਿਹੜੇ ਆ ਤੁਹਾਨੂੰ ਵਿਖਾਉਂਦੇ ਆ। ਹੋਪਫੁਲੀ ਤੁਹਾਨੂੰ ਵਧੀਆ ਲੱਗੂ ਤੇ ਸ਼ੇਅਰ ਜ਼ਰੂਰ ਕਰਿਓ। ਆਓ ਚੱਲਦੇ ਆ ਤੁਹਾਨੂੰ ਲੈ ਕੇ ਕਰਤਾਰਪੁਰ ਸਾਹਿਬ। ਮਾਂ ਜੀ ਹਾਂਜੀ ਥੋੜਾ ਹੀ ਦੂਰ ਰਹਿ ਗਿਆ ਕਰਤਾਰਪੁਰ ਸਾਹਿਬ। ਅੱਛਾ ਜੀ। ਤੇ ਕਿੰਨੀ ਕੀ ਖੁਸ਼ੀ ਹੈ, ਕਿੰਨੀ ਕੀ ਰੀਝ ਹੈ ਦਿਲ 'ਚ ਭਰਾ ਨੂੰ ਮਿਲਣ ਬਹੁਤ ਰੀਝ ਹੈ, ਬਹੁਤ ਖੁਸ਼ੀ ਹੈ। ਜਾਨੀ ਕਿ ਮੈਨੂੰ ਮੈਂ ਨਾਸਿਰ ਢਿੱਲੋਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੀ ਹਾਂ ਕਿ ਮੈਂ ਉਹਨਾਂ ਦੀ ਨੇਕੀ ਦਾ ਜਿਹੜਾ ਮੁੱਲ ਦੇ ਨਹੀਂ ਸਕਦੀ ਜ਼ਿੰਦਗੀ ਤੱਕ। ਜਿੰਨੀ ਕਿ ਉਹਨਾਂ ਨੇ ਸਾਡੇ ਨਾਲ ਨੇਕੀ ਕੀਤੀ, ਘਰ ਆਣ ਕੇ ਸਾਰੀ ਪੁੱਛ ਦੱਸ ਕਰਦੇ ਰਹੇ ਆ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਮੇਰਾ ਭਾਈ ਅੱਜ ਮੈਨੂੰ ਮਿਲ ਪਿਆ। ਅੱਜ ਅਸੀਂ ਕਰਤਾਰਪੁਰ ਜਾ ਰਹੇ ਹਾਂ ਮਿਲਣ ਵਾਸਤੇ। ਹਾਂ ਮਾਂ ਜੀ, ਭਰਾ ਤੁਹਾਡਾ ਉਹ ਆ ਤਕਰੀਬਨ ਅੱਧੇ ਮਿੰਟ ਦੀ ਦੂਰੀ ਤੇ ਖਲੋਤਾ ਜੀ ਤੇ ਕਿੰਨਾ ਟਾਈਮ ਲੱਗ ਗਿਆ? ਕੋਈ ਨੇੜੇ ਹੁੰਦੇ। ਹਾਂਜੀ ਨੇੜੇ ਆ। ਤੇ ਕਿੱਦਾਂ ਵਕਤ ਗੁਜ਼ਰਿਆ ਤੁਹਾਡਾ? ਜਿਹੜਾ ਵਕਤ ਤੇ ਕਿਸ ਤਰ੍ਹਾਂ ਗੁਜ਼ਰਿਆ ਤੁਹਾਡਾ? ਬਹੁਤ ਮੁਸ਼ਕਲ ਜਾਣੀ ਕਿ ਗੁਜ਼ਰਦਾ। ਆ ਕੀ ਲੱਗੇ ਤੁਹਾਡੀ ਭੈਣ ਨੂੰ ਮਿਲ ਰਹੇ ਆ, ਕਿੰਨੀ ਖੁਸ਼ੀ ਹੈ ਦੱਸ ਦਿਓ। ਬਹੁਤ ਜ਼ਿਆਦਾ ਖੁਸ਼ੀ ਆ, ਬਹੁਤ ਹੀ ਜ਼ਿਆਦਾ ਰਹੇ ਨਾਸਿਕ ਢਿੱਲੋਂ ਤੇ ਜਿਹੜੇ ਰਹੇ ਫਰੀਦਕੋਟ ਵਾਲੇ ਭਰਾ ਜਿਨ੍ਹਾਂ ਨੇ ਮੈਨੂੰ ਬੁਲਾਇਆ। ਕੀ ਯਾਦ ਆਉਂਦਾ ਸੀ? ਮਤਲਬ ਭਰਾ ਦੀ ਖਿੱਚ ਸੀ। ਹਾਂਜੀ ਇਹ ਦੁਆ ਮੰਗਦੇ ਸੀ ਕਿ ਸੁਣੇ ਕਿਹੜਾ ਟਾਈਮ ਹੋ ਜਦੋਂ ਅਸੀਂ ਵੀ ਕੋਈ ਮਿਲਾਂਗੇ। ਲੋਕੀ ਮਿਲਦੇ ਵਿਛੜੇ ਅਸੀਂ ਕਦੇ ਮਿਲਾਂਗੇ ਨਾ। ਚਲੋ ਕੋਈ ਨਹੀਂ, ਰੱਬ ਨੇ ਮੌਕਾ ਲੈਂਦਾ ਹੈ ਜੀ। ਹਾਂ ਉਹ ਘੜੀ ਆ ਗਈ ਹੈ ਜਦੋਂ ਮਤਲਬ ਵਿਛੜੇ ਉਹ ਵੀ ਇੱਕ ਘੜੀ ਸੀ, ਇੱਕ ਆ ਵੀ ਘੜੀ ਹੈ ਮਿਲਣ ਦੀ। ਉਹ ਆ ਗਈ ਜੇ ਤੁਹਾਡੀ ਭੈਣ। ਅੱਗੇ ਹੋ ਜਾਓ। ਭਾਈ ਆ ਗਿਆ ਜੀ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਰੋਣਾ ਦੀ ਹੈ। ਮੈਂ 47 ਮਗਰੋਂ ਜੰਮਿਆ ਮੇਰੇ ਰੋਣਾ ਦੀ ਹੈ। ਕਿਉਂ ਹੈ। ਰੋਣਾ ਦੀ ਆਪਾਂ ਨੂੰ ਖੁਸ਼ੀ ਹੋਣੀ ਚਾਹੀਦੀ ਅੱਜ। ਰੋਣਾ ਕੇ ਜੇ ਖੁਸ਼ੀ ਚਾਹੀਦੀ ਆਪਾਂ ਨੂੰ। ਰੋਣਾ ਦੀ ਹੈ। ਮੈਂ ਜਾ ਨਹੀਂ ਸਕਦਾ ਧਾਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ।
इको फांसी इको गोली रहमत अली सराबा से मिल आजादी तो मगरों साडा छोटे छोटे सी मिलो सारे जने मिलो सारे छोटी भैन भी ਤੁਹਾਡੀ अच्छा अच्छा ठीक है मिकनातीसी खिंचती शक्ति ठीक है लाहौर च खास क्यों ਹਾਂਜੀ हाँ जी हाँ जी विश्राम ਆਪਣੇ ਵੱਡਾ ਤੁਹਾਡਾ प्रेम प्याला बिना कुसूर कौन? पी नहीं ठीक है सकदा जो कुछ है हर वारी होठां ते आउंदी अजब ਆਪਣਾ तरह दी ਪਨਵਈਆ ਤੁਹਾਡਾ ਤੁਹਾਡਾ ਪ੍ਰਾਹੁਣਾ ਜੀ हाँ जी हाँ जी वारिस दे जंडियाले बैठे ਮੰਮੀ मस्त औलिया हीर सुनाउंदे ਜਿਹੜੇ ਆਏ ਨੇ यार फकीरां फिर मिलने दी ਅਸੀਂ ਫਰੀਦਕੋਟ ਤੋਂ ਆਏ ਅਸੀਂ ਬਾਕੀ ਮੈਨੂੰ ਹੀ ਕਿਹਾ ਸੀ ਨਾਸਰ ਨੇ ਹਾਂਜੀ ਇਹ ਭਾਈ ਹਰਾਂ ਨੇ ਤੁਹਾਡੀ ਨਾਲ ਉਧਰੋਂ ਮਦਦ ਕੀਤੀ ਹੈ ਤੁਹਾਡਾ ਬਹੁਤ ਬਹੁਤ रोना ਇਹ ਵੀ ਜੱਸੋਵਾਲ ਤੋਂ ਹੀ ਆ ਬਾਬੇ ਦੇ ਗਵਾਂਢੀ ਆ ਗੁਰਮੇਲ ਸਿੰਘ ਦੇ ਗਵਾਂਢੀ ਆ सारा नाम भी सारा इकट्ठे ही आ ਪੜੇ ਵੀ बड़े भी इकट्ठे ही आ घर भी सारा नाल गवांढी नाल ही ਇਹ ਸਰਪੰਚ ਦਾ ਮੁੰਡਾ ਹੈ ਜੱਸੋਵਾਲ ਤੋਂ ਤੰਦਰੁਸਤ अच्छा पहलू है दूसरी मेरी भालजी दी आई बड्डी ਆ ਮਿਲੀ ਤੁਹਾਨੂੰ ਉਹ ਵੀ अच्छी बड़ी अच्छे ਆਹ ਵੱਡੀ ਆ ਹੋ ਜਿਹੜੀ अच्छा अच्छा ठीक है चिट्ठी पाਉਂਦੇ ਰਹੇ ਨਾ ਖਾਤੇ ਇਹਨਾਂ ਦੇ ਸੀਗੇ ਨਾ ਸਾਡੇ ਕੋਲੇ ਉਹ ਜਾਨੀ ਕਿ ਇਹਨਾਂ ਜਾਨੀ ਕਿ ਮੇਰਾ ਜਵਾਈ ਵੱਡਾ ਸਭ ਤੋਂ ਇਹਨੇ ਜਾਨੀ ਕਿ ਬਹੁਤ ਕੋਸ਼ਿਸ਼ ਕੀਤੀ ਖਤ ਪਾਉਂਦੇ ਰਹੇ ਤੇ ਵਾਪਸ ਆ ਜਾਂਦਾ ਸੀਗਾ ਫਿਰ ਜਾਨੀ ਕਿ ਮੀਡੀਅਮ ਵਾਲਿਆਂ ਨਾਲ ਇਹਨਾਂ ਦੀ ਗੱਲਬਾਤ ਹੋਈ ਨਾਸਰ ਢਿੱਲੂ ਦੇ ਨਾਲ ਉਹ ਸਾਡੇ ਘਰ ਆਏ ਉਹਨਾਂ ਨੇ ਆਣ ਕੇ ਸਾਰਾ ਪੁੱਛਿਆ ਦੱਸਿਆ ਮੇਰੇ ਕੋਲ ਤਸਵੀਰ ਸੀ ਮੇਰੇ ਵੀਰ ਦੀ ਮੈਂ ਉਹ ਤਸਵੀਰ ਇਹਨਾਂ ਨੂੰ ਦਿਖਾ ਕੇ ਤੇ ਫਿਰ ਉਹਨਾਂ ਨੇ ਜਾਨੀ ਕਿ ਸਾਰਾ ਇੰਤਜ਼ਾਮ ਕੀਤਾ ਉਹਨਾਂ ਦਾ ਸ਼ੁਕਰੀਆ ਬਹੁਤ ਉਹਨਾਂ ਨੇ ਫਿਰ ਮਿਲਾਇਆ ਸਾਨੂੰ ਹੁਣ ਅੱਜ ਇਹ ਕਿਵੇਂ ਪਤਾ ਲੱਗਾ ਕਿ ਤੁਸੀਂ ਇਸ ਪਿੰਡ ਆ ਕੇ ਬੈਠੇ ਹੋ ਤੇ ਤੁਹਾਨੂੰ ਤੇ ਪਤਾ ਸੀ ਕਿ ਤੁਹਾਡੇ ਪਿੰਡ ਫਲਾਣਾ ਪਿੰਡ ਏ ਇਹਨਾਂ ਨੂੰ ਕਿਵੇਂ ਪਤਾ ਸੀ ਕਿ ਤੁਸੀਂ ਇਸ ਪਿੰਡ 'ਚ ਆ ਕੇ ਬੈਠੇ ਹੋ ਉਹ ਫਿਰ ਅਸੀਂ ਇਧਰੋਂ ਜਦੋਂ ਤੁਹਾਡੀ ਅੰਮੀ ਨੂੰ ਲੈਣ ਗਏ ਨੇ ਉਦੋਂ ਪਤਾ ਲੱਗਾ ਹੋਵੇਗਾ ਜਦੋਂ ਕਿਤੇ ਦੱਸ ਆਏ ਨਾ ਬਾਅਦ ਚ ਜਾਣ ਕੇ ਨਾ ਮੇਰੇ ਫੁੱਫੀ ਦਾ ਪੁੱਤ ਸੀ ਜਾਣ ਕੇ ਉਹਦੇ ਮੇਰੇ ਫੁੱਫੀ ਦੇ ਪੁੱਤ ਦੇ ਰਾਹੀਂ ਜਾਣ ਕੇ ਚਿੱਠੀ ਆਉਂਦੀ ਜਾਂਦੀ ਰਹੀ ਹੈ ਨਾ ਮੈਨੂੰ ਕੋਈ ਨਹੀਂ ਪਤਾ ਜਾਣ ਕੇ ਜਦੋਂ ਵਾਲਦਾ ਫੌਤ ਹੋਈ ਨਾ ਮੇਰੀ ਮੈਂ 2-2.5 ਸਾਲ ਦੀ ਸੀ ਉਸ ਤੋਂ ਬਾਅਦ ਜਾਣ ਕੇ ਉਹ ਚਿੱਠੀ ਜਿਹੜੀ ਸੀ ਉਹ ਬੰਦ ਕਰ ਦਿੱਤੀ ਉਹਨੇ ਜਿਹੜਾ ਮਤਲਬ ਹੈ ਉਧਰ ਹੀ ਲੈਂਦੇ ਦਿੰਦੇ ਸੀ ਨਾ ਉਹਨਾਂ ਨੇ ਬੰਦ ਕਰ ਦਿੱਤੀ ਤੇ ਜਾਣ ਕੇ ਮੈਨੂੰ ਕੋਈ ਪਤਾ ਨਹੀਂ ਹੈ ਤਸਵੀਰ ਸੀਗੀ ਮੇਰੇ ਕੋਲ ਜਿਹੜੀ ਪਈ ਸਾਡੇ ਘਰ ਉਹ ਮੈਂ ਦੇਖਦੀ ਸੀ ਤੇ ਵਾਲਦਾ ਤੇ ਫੌਤ ਹੋ ਗਈ ਸੀ ਅੰਮੀ ਆਪਣੇ ਅੱਬੂ ਆਪਣੇ ਨੂੰ ਪੁੱਛਦੀ ਰਹੀ ਮੈਨੂੰ ਕਹਿੰਦੇ ਸੀ ਕਿਸੇ ਦੀ ਰੱਖੀ ਹੋਈ ਮੈਨੂੰ ਦੱਸਦੇ ਨਹੀਂ ਸੀ ਕਹਿੰਦੇ ਕਿ ਤੂੰ ਜੇਨ ਤੇ ਅਸਰ ਕਰੇਂਗੀ ਇਸ ਵਜ੍ਹਾ ਤੋਂ ਨਹੀਂ ਸੀ ਦੱਸਦੇ ਮੈਨੂੰ
ਤੇ ਉਸ ਤੋਂ ਬਾਅਦ ਫਿਰ ਜਾਨੀ ਕਿ ਨਾ ਜਿਹੜੇ ਖਾਸੀ ਮੈਂ ਸਕੂਲ ਪੜਨ ਲੱਗ ਗਈ। ਤੀਸਰੀ ਕਲਾਸ 'ਚ ਸੀ ਮੈਂ ਪੜਦੀ ਜਦੋਂ ਫਿਰ ਮੈਂ ਖਤ ਪੜ ਲੈ ਦੇਖ ਲੈ ਮੈਂ ਖਤ ਟਰੰਕ ਦੇ ਵਿੱਚ ਪਏ ਸੀ। ਜਦੋਂ ਮੈਂ ਖਤ ਪੜੇ ਫਿਰ ਮੈਂ ਆਪਣੇ ਅੱਬੂ ਨੂੰ ਕਿਹਾ ਮੈਂ ਅੱਬੂ ਤੁਸੀਂ ਦੱਸਦੇ ਨਹੀਂ ਸੀ ਮੈਨੂੰ ਤਾਂ ਮੇਰਾ ਭਾਈ ਵੀਰ ਆ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਗਾ। ਉਸ ਤੋਂ ਬਾਅਦ ਜਾਨੀ ਕਿ ਫਿਰ ਖਤ ਕੁਛ ਸੀ ਮੈਂ ਆਪ ਹੀ ਪਾਏ ਆ ਜਾਨੀ ਕਿ ਨਾ ਖਤ ਵਾਪਸ ਆ ਜਾਂਦਾ ਸੀਗਾ। ਫਿਰ ਜਵਾਈ ਮੈਂ ਬੜੀ ਬੱਚੀ ਦੀ ਸ਼ਾਦੀ ਕੀਤੀ ਮੇਰਾ ਜਵਾਈ ਵੀ ਪਾਉਂਦਾ ਰਿਹਾ ਤੇ ਖਤ ਵਾਪਸ ਆ ਜਾਂਦਾ ਰਿਹਾ। ਫਿਰ ਜਾਨੀ ਕਿ ਉਦੋਂ ਤੋਂ ਲੈ ਕੇ ਬੜੀ ਇਹਨਾਂ ਨਾਲ 10 15 16 ਸਾਲ ਬਹੁਤ ਜਾਨੀ ਕਿ ਪਹੁੰਚਣ ਕਰਦੇ ਰਹੇ। ਬਾਅਦ 'ਚ ਇਹਨਾਂ ਨੇ ਕਿਹਾ ਵੀ ਮੀਡੀਅਮ ਵਾਲੇ ਹੁੰਦੇ ਤੁਸੀਂ ਉਹਨਾਂ ਨਾਲ ਗੱਲ ਕਰੋ ਉਹ ਤੁਹਾਨੂੰ ਮਿਲਾਉਣਗੇ ਜੇ ਅਗਰ ਹੋਏ ਤਾਂ ਉਧਰੋਂ। ਫਿਰ ਜਾਨੀ ਕਿ ਨਾਸਰ ਢਿੱਲੋਂ ਨਾਲ ਸਾਡੀ ਗੱਲ ਹੋਈ। ਉਹਨਾਂ ਨੇ ਜਾਨੀ ਕਿ ਸਾਡੇ ਘਰ ਆਏ ਸਾਰਾ ਪੁੱਛਿਆ ਤਸਵੀਰ ਅਸੀਂ ਦਿਖਾਈ ਉਹ ਮੇਰੇ ਕੋਲ ਸੀਗੀ ਤੇ ਫਿਰ ਜਾਨੀ ਕਿ ਉਹਨਾਂ ਨੇ ਗੱਲ ਅੱਗੇ ਚਲਾਈ ਉਧਰ ਉਹਨਾਂ ਨਾਲ ਕੀਤੀ ਫਿਰ ਗੱਲ। ਤੇ ਤੁਹਾਡਾ ਨਾਮ? ਸਕੀਨਾ ਬੀਬੀ ਮੇਰਾ। ਤੇ ਬਜ਼ੁਰਗੋ ਤੁਹਾਡਾ ਨਾਮ ਕੀ ਹੈ? ਗਰਮੇਲ ਸਿੰਘ। ਗਰਮੇਲ ਸਿੰਘ। ਗਰਮੇਲ ਸਿੰਘ। ਹਾਂ ਠੀਕ ਹੈ। ਤੇ ਪਾਸਪੋਰਟ ਦੇ ਉੱਤੇ ਵੀ ਗਰਮੇਲ ਸਿੰਘ ਹੀ ਹੈ? ਹਾਂ ਠੀਕ ਹੋ ਗਿਆ। ਚਲੋ ਜੀ ਤੇ ਤੁਸੀਂ ਕਿਸ ਤਰ੍ਹਾਂ ਫਿਰ ਵਕਤ ਤੁਹਾਡਾ ਕਿਵੇਂ ਉੱਥੇ ਗੁਜ਼ਰਿਆ ਆਪਣਿਆਂ ਤੋਂ ਬਗੈਰ? ਉਹ ਬਸ ਫਿਰ ਬੰਦਾ ਉਹੋ ਜਿਹਾ ਹੀ ਹੋ ਜਾਂਦਾ। ਹਾਂਜੀ ਹਾਂਜੀ ਨਹੀਂ ਮਤਲਬ ਇਹ ਵੀ ਜਦੋਂ ਤੁਸੀਂ ਘਰੋਂ ਖੇਡਣ ਬਾਹਰ ਨਿਕਲੇ ਸੀ ਉਦੋਂ ਪਤਾ ਸੀ ਕਿ ਤੁਹਾਡੀ ਵਾਲਦਾ? ਮੈਨੂੰ ਉਸ ਵੇਲੇ ਦਾ ਕੋਈ ਪਤਾ ਨਹੀਂ। ਉਦੋਂ ਕਿੰਨੀ ਉਮਰ ਸੀ ਤੁਹਾਡੀ? ਉਦੋਂ ਮੈਂ 4 ਸਾਲ ਦਾ ਸੀ। ਤੁਹਾਨੂੰ ਨਹੀਂ ਸੀ ਪਤਾ ਕਿ ਮਤਲਬ? ਮੈਨੂੰ ਕੋਈ ਪਤਾ ਨਹੀਂ ਮੇਰੀ ਮਾਂ ਨੂੰ ਲੈ ਗਏ ਜਾਂ ਮੇਰੀ ਭੈਣ ਨੂੰ ਲੈ ਗਏ ਜਾਂ ਮੈਨੂੰ ਕੋਈ ਪਤਾ ਨਹੀਂ ਸੀ। ਜਦੋਂ ਤੁਹਾਨੂੰ ਸੰਭਾਲ ਹੋ ਜਾਂਦੀ ਏ ਜਦੋਂ ਤੁਹਾਨੂੰ ਮਤਲਬ ਹੋਸ਼ ਆ ਜਾਂਦੀ ਹੈ ਪਤਾ ਲੱਗ ਜਾਂਦਾ ਕਿ ਭਾਈ ਮਤਲਬ ਹੁਣ ਚੀਜ਼ਾਂ ਦੀ ਪਛਾਣ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੇ ਘਰ ਵਾਲੇ ਕਿੱਥੇ ਨੇ? ਬਾਅਦ ਦਾ ਹੀ ਆਉਂਦਾ ਸੀਗਾ ਤੇ ਮੇਰੀ ਬਾਅਦ ਹੀ ਯਾਦ ਆਉਂਦੀ ਸੀ। ਅੱਛਾ। ਤੇ ਭੈਣ ਦੀ ਯਾਦ ਨਹੀਂ ਸੀ ਆਉਂਦੀ। ਅੱਛਾ ਹਾਂ ਇਹ ਚੱਕਰ ਸੀ। ਭੈਣ ਦਾ ਪਤਾ ਹੀ ਨਹੀਂ ਸੀ? ਪਤਾ ਹੀ ਨਹੀਂ ਸੀ। ਅੱਛਾ ਬਜ਼ੁਰਗੋ ਹੁਣ ਹਕੂਮਤਾਂ ਦੇ ਹੀ ਕੰਮ ਨੇ ਉਹਨਾਂ ਦੇ ਕਰਕੇ ਇਹ ਕਰਤਾਰਪੁਰ ਕੋਰੀਡੋਰ ਖੁੱਲਿਆ। ਹਾਂ ਠੀਕ ਹੈ ਉਹਦੇ ਕਰਕੇ ਤੁਸੀਂ ਇੱਥੇ ਬੈਠੇ ਹੋ ਮੁਲਾਕਾਤਾਂ ਹੋਈਆਂ ਨੇ ਮਿਲਾਪ ਹੋਏ ਨੇ 76 ਵਰਿਆਂ ਬਾਅਦ। ਹਾਂ ਹੁਣ ਸਰਕਾਰਾਂ ਅੱਗੇ ਕੀ ਮੰਗ ਰੱਖਦੇ ਹੋ ਜਾਣਾ ਚਾਹੁੰਦੇ ਹੋ ਆਪਣੀ ਭੈਣ ਨੂੰ ਮਿਲਣਾ ਕਿਸ ਤਰ੍ਹਾਂ ਅੱਗੋਂ ਮਿਲਣਾ ਚਾਹੁੰਦੇ ਹੋ?
ਅਸੀਂ ਕਿ ਦੇਖੋ ਪੱਕੇ ਤੌਰ ਤੇ ਤਾਂ ਨਾ ਮੈਂ ਇੱਧਰ ਰਹਿ ਸਕਦਾ ਨਾ ਮੇਰੀ ਭੈਣ ਉੱਧਰ ਰਹਿ ਸਕਦੀ ਹੈ ਮੇਰੇ ਕੋਲੇ। ਹਾਂਜੀ ਆਹੀ ਆ ਸਾਡਾ ਉਧਰ ਉਹਦੀ ਬਿਲਡ ਵਰਤਨ ਖੋਲ ਦੇਣਾ ਸੀ ਆਪਦਾ ਮਿਲਦੇ ਜੁਲਦੇ ਰਹਾਂਗੇ ਜਿੱਦਾਂ ਚ ਹੈਗੀ ਆ। ਵੀਜ਼ਾ ਮਿਲ ਜੇ ਕੋਈ ਮਹੀਨੇ ਦਾ ਵੀਜ਼ਾ ਮਿਲ ਜੇ ਮਹੀਨੇ 20 ਦਾ ਜਿੱਦਾਂ ਵੀ ਚਲੋ ਸਰਕਾਰ ਦਊਗੀ ਉਹਦਾ ਉਹ ਵੀਜ਼ਾ ਮਿਲ ਜੇ ਫਿਰ ਉਹ ਬੰਦਾ ਕੁਝ ਟਾਈਮ ਰਹਿ ਸਕਦਾ। ਚਲੋ ਇਹ ਤੁਹਾਡਾ ਪੈਗਾਮ ਪਾਕਿਸਤਾਨੀ ਸਰਕਾਰ ਤੱਕ ਪਹੁੰਚ ਗਿਆ ਵੇ। ਇਹ ਹੁਣ ਜਿਹੜਾ ਗਾਣਾ ਤੁਸੀਂ ਬੰਨਿਆ ਇਹ ਭਰਾ ਦੇ ਵਿਆਹ ਦੇ ਕਰਕੇ ਬੰਨਿਆ ਵਿਆਹਾਂ ਦੇ ਮੈਂ ਤਾਂ ਵਿਆਹ ਦਾ ਕਰਕੇ ਬੰਨਿਆ ਮੇਰੇ ਭਰਾ ਦਾ ਤਾਂ ਵਿਆਹ ਹੀ ਅੱਜ ਆ। ਉਹ ਭਾਵੇਂ ਜਾ ਕੇ ਤੇ ਵਿਆਹ ਖੜਕਾ ਲੈ ਇੱਕ ਹੋਰ। ਜਦੋਂ ਤੇਰਾ ਜਨਮ ਹੋਇਆ ਭੈਣੇ ਜਨਮ ਤੋਂ ਬਾਅਦ ਮਿਲਿਆ ਹੀ ਅੱਜ ਭਰਾ। ਮੈਂ ਤੇ ਅੱਜ ਉਹਦੇ ਵਿਆਹ ਤੇ ਆਈ ਆ। ਇਹ ਭਰਾਵਾਂ ਨੂੰ ਸਾਡੇ ਇੱਥੇ ਬਣਦੇ ਨੇ ਤੁਹਾਡੇ ਵੀ ਬਣਦੇ ਨੇ ਜਦੋਂ ਉਹਨਾਂ ਦਾ ਵਿਆਹ ਤੋਂ 1-2 ਦਿਨ ਪਹਿਲੇ। ਤੇ ਇਹ ਹੁਣ ਤੁਸੀਂ ਜਾ ਕੇ ਭਾਵੇਂ ਉਧਰ ਵਿਆਹ ਕਰ ਲਓ ਇੱਕ ਹੋਰ। ਵਿਆਹ ਦਾ ਪਹਿਲਾਂ ਵੀ ਲੋਟ ਆਉਂਦਾ ਉਹੀ ਗਾਲਾਂ ਕੱਢੀ ਜਾਂਦੀਆਂ। ਕੋਈ ਗੱਲ ਨਹੀਂ ਇਹ ਘਰ ਦਾ ਮਸਲਾ ਹੈ ਇਹ ਗੱਲ ਖੋਲੀ ਦੀ ਉਹ ਖੋਲਣੀ ਪੈਂਦੀਆਂ ਜਾਂ ਪੈਂਦੀਆਂ ਨੇ। ਇਹ ਘਰਾਂ ਦੀਆਂ ਗੱਲਾਂ ਨੇ ਇਹ ਹਰ ਘਰ ਦੀ ਗੱਲ ਹੈ। ਇਹ ਭੈਣੇ ਆਪਣਾ ਪ੍ਰਾਹੁਣਾ ਤਾਂ ਨਹੀਂ ਕੋਈ ਖਰਾਬ ਕਰਦਾ? ਨਹੀਂ ਠੀਕ ਹੈ ਇਹ ਲਕਾਉਂਦੇ ਨੇ ਇਹ ਲਕਾਉਂਦੇ ਨਹੀਂ ਅਸੀਂ ਨਹੀਂ ਲਕਾਉਂਦੇ ਅਸੀਂ ਨਹੀਂ ਲਕਾਉਂਦੇ। ਚਲੋ ਕੋਈ ਗੱਲ ਨਹੀਂ ਤਾਂ ਫਿਰ ਅੱਲਾਹ ਕੁੜੀ ਹਰ ਦੱਸ ਕਿਸੇ ਦਿੰਦੇ ਦਾ ਆ ਸਲੂਕ ਰੱਖੇ ਜਿਸ ਤਰ੍ਹਾਂ ਸਾਡਾ ਅੱਲਾਹ ਤਾਲਾ ਹਰ ਕਿਸੇ ਦਾ ਹੀ ਸਲੂਕ ਰੱਖੇ। ਚਲੋ ਵਧੀਆ ਜੀ ਵਧੀਆ। ਤੁਸੀਂ ਮਾਰੋ ਗੱਪਾਂ ਸ਼ੱਪਾਂ ਹੁਣ ਭੈਣ ਭਰਾ ਬਹਿ ਕੇ ਤੇ ਭੁੱਖ ਲੱਗ ਗਈ ਪੂਰੀ ਪੂਰੀ। ਲਓ ਜੀ ਆ ਜਾਓ। ਅੱਜ ਸਾਰਾ ਦਿਨ ਇੱਥੇ ਕਰਤਾਰਪੁਰ ਸਾਹਿਬ ਗੁਜ਼ਾਰਿਆ ਇਹਨਾਂ ਭੈਣ ਭਰਾਵਾਂ ਨੇ 76 ਵਰਿਆਂ ਤੋਂ ਬਾਅਦ ਮੁਲਾਕਾਤ ਕੀਤੀ ਹੈ। ਹੁਣ ਜਿਹੜਾ ਸਮੇਂ ਹੁਣ ਫਿਰ ਇੱਕ ਵਾਰੀ ਵਿਛੋੜੇ ਦਾ ਸਮੇਂ ਆ ਗਿਆ ਹੈ। ਅੱਜ ਤੋਂ 76 ਵਰੇ ਪਹਿਲੇ ਵੀ ਇਹ ਇੱਕ ਦੂਸਰੇ ਤੋਂ ਵਿਛੜੇ ਸੀ ਤੇ ਅੱਜ ਹੁਣ 4 ਤੋਂ 5 ਘੰਟੇ ਦੀ ਮੁਲਾਕਾਤ ਤੋਂ ਬਾਅਦ ਫਿਰ ਇੱਕ ਵਾਰੀ ਇਹ ਵਿਛੜਨ ਲੱਗੇ ਨੇ। ਤੇ ਫਿਰ ਕੀ ਕਹਿੰਦੇ ਨੇ ਜਾਂ ਕਿਸਮਤ ਜਾਂ ਨਸੀਬ। ਅੱਗੋਂ ਹੁਣ ਗੱਲ ਫਿਰ ਸਰਕਾਰਾਂ ਦੇ ਹੱਥ 'ਚ ਆ ਗਈ ਹੈ ਕਿ ਸਰਕਾਰਾਂ ਇਹਨਾਂ ਦੀਆਂ ਕਿਸ ਤਰ੍ਹਾਂ ਮੰਗਾਂ ਪੂਰੀਆਂ ਕਰਦੀਆਂ ਜਾਂ ਇਹਨਾਂ ਦੀ ਕੀ ਮੰਗ ਹੈ ਇਹ ਕੀ ਚਾਹੁੰਦੇ ਨੇ। ਅੱਜ ਇਹਨਾਂ ਕੋਲ ਪੁੱਛਣੇ ਆ ਇਹ ਕੀ ਚਾਹੁੰਦੇ ਨੇ ਅੱਗੋਂ ਇਹ ਕਿਸ ਤਰ੍ਹਾਂ ਮਿਲਣਾ ਚਾਹੁੰਦੇ। ਹਾਂਜੀ ਬਜ਼ੁਰਗੋ ਹੁਣ 76 ਵਰਿਆਂ ਬਾਅਦ ਆਪਣੀ ਭੈਣ ਨੂੰ ਮਿਲੇ 4-5 ਘੰਟੇ ਤੁਸੀਂ ਇਹਨਾਂ ਦੇ ਨਾਲ ਗੁਜ਼ਾਰੇ ਹੁਣ ਚੱਲੇ ਹੋ ਅੱਗੋਂ ਹੁਣ ਕੀ ਤੁਹਾਡੇ ਦਿਲ ਦੀ ਖੁਆਇਸ਼ ਕੀ ਹੈ? ਸਾਡੇ ਦਿਲ ਦੀ ਖੁਆਇਸ਼ ਇਹੀ ਆ ਜੀ ਸਾਨੂੰ 10-20 ਦਿਨ ਦਾ ਸਰਕਾਰਾਂ ਦੇ ਦੇਣ ਆਪਣੇ ਅਸੀਂ ਪੱਕਾ ਵੀਜ਼ਾ ਇਹਨਾਂ ਕੋਲੇ ਰਹੂਗਾ ਫਿਰ ਕੁਛ ਸਮਾਂ ਜਿੰਨਾ ਚਿਰ ਮੇਰਾ ਬੰਦ ਕਰੂਗਾ ਉਹਨਾਂ ਚਿਰ ਫਿਰ ਇਹਨਾਂ ਕੋਲੇ ਰਹੂ। ਹੁਣ ਸਮਾਂ ਨਹੀਂ ਮੈਨੂੰ ਇਜਾਜ਼ਤ ਦੇ ਰਿਹਾ ਹੁਣ ਰਹਿਣ ਦਾ। ਹਾਂਜੀ ਹੁਣ ਸਮੇਂ ਜਿਹੜਾ ਖਤਮ ਹੋ ਗਿਆ ਤੇ ਹੁਣ ਤੁਸੀਂ ਵਾਪਸ ਚੱਲੇ ਹੋ ਤੇ ਹੁਣ ਤੁਸੀਂ ਮੰਗ ਕਰਦੇ ਹੋ ਪਾਕਿਸਤਾਨ ਸਰਕਾਰ ਅੱਗੇ ਕਿ ਤੁਹਾਨੂੰ ਪੱਕਾ ਵੀਜ਼ਾ ਦੇਣ ਤੁਸੀਂ ਵਾਘੇ ਅਟਾਰੀ ਦੇ ਰਾਹੀਂ ਆਪਣੀ ਭੈਣ ਦੇ ਘਰ ਆ ਸਕੋ। ਹਾਂਜੀ ਇਹ ਭਾਜੀ ਇੰਡੀਆ ਤੋਂ ਪ੍ਰਿਤਪਾਲ ਸਿੰਘ ਡੋਟ ਇਹਨਾਂ ਨੇ ਪਾਕਿਸਤਾਨ ਸਾਈਡ ਤੇ ਪੰਜਾਬੀ ਲਹਿਰ ਨਾਸਰ ਢਿੱਲੋਂ ਸਾਹਿਬ ਹਰਾਂ ਨੇ ਉਹਨਾਂ ਨੇ ਉਪਰਾਲਾ ਕੀਤਾ। ਉਹਨਾਂ ਵੀਡੀਓ ਇਹਨਾਂ ਦੀ ਰਿਕਾਰਡ ਕਰਕੇ ਤੇ ਜਦੋਂ ਅਪਲੋਡ ਕੀਤੀ ਉਸ ਤੋਂ ਬਾਅਦ ਭਾਜੀ ਹਰਾਂ ਨੇ ਉਧਰ ਸਾਰੀ ਐਫਰਟ ਕੀਤੀ। ਆਓ ਇਹਨਾਂ ਨਾਲ ਵੀ ਗੱਲਬਾਤ ਕਰਨੇ ਆ। ਭਾਈ ਜ਼ਰਾ ਦੱਸਿਆ ਜੇ ਕਿ ਕਿਵੇਂ ਤੁਸੀਂ ਇਹਨਾਂ ਨੂੰ ਟ੍ਰੇਸ ਕੀਤਾ ਸਾਰੀ ਗੱਲਬਾਤ ਸਾਂਝੀ ਕਰੋ। ਟ੍ਰੇਸ ਬਾਈ ਜਿਉਂ ਕੀਤਾ ਬਾਈ ਨਾਸਰ ਢਿੱਲੋਂ ਨੂੰ ਅਸੀਂ 5-6 ਸਾਲ ਤੋਂ ਜਾਣਦੇ ਆਂ ਫੋਲੋ ਵੀ ਕਰਦੇ ਆਂ ਗੱਲਬਾਤ ਹੁੰਦੀ ਰਹਿੰਦੀ ਆ ਹੋਰ ਵੀ ਵਿਸ਼ਿਆਂ ਤੇ ਪਾਕਿਸਤਾਨ ਦੇ ਵਿੱਚ ਜੋ ਗੁਰਦੁਆਰਾ ਸਾਹਿਬ ਦੇ ਕੰਮ ਚੱਲ ਰਹੇ ਆ ਤੇ ਉਹਦੇ ਵਿੱਚ ਸਾਨੂੰ ਬਾਈ ਨਾਸਰ ਨੇ ਜਦੋਂ ਮੈਨੂੰ ਦੱਸਿਆ ਉਹਨਾਂ ਨੇ ਫੋਟੋਆਂ ਭੇਜੀਆਂ ਬੀਬੀ ਦੀਆਂ ਤੇ ਵੀਡੀਓ ਪਾਈ। ਉਹ ਕਹਿੰਦੇ ਵੀ ਆਪਾਂ ਇਹ ਬਾਬੇ ਨੂੰ ਸਰਚ ਕਰਨਾ ਹੈ। ਇਹ ਭੈਣ ਨੇ ਉਹਦੇ ਵਿੱਚ ਬੋਲਿਆ ਸੀਗਾ ਵੀ ਮੇਰਾ ਭਾਈ ਮੈਨੂੰ ਮਿਲ ਨਹੀਂ ਰਿਹਾ। ਇਹਦੇ ਕੋਲ ਚਿੱਠੀ ਸੀਗੀ ਇੱਕ ਫੋਟੋਆਂ ਸੀਗੀਆਂ। ਬਾਈ ਨਾਸਰ ਨੇ ਜਦੋਂ ਭੇਜਿਆ ਤੇ ਅਸੀਂ ਸਰਚ ਕਰਨ ਲੱਗੇ ਲੁਧਿਆਣੇ ਜ਼ਿਲ੍ਹੇ ਵਿੱਚ ਜੱਸੋਵਾਲ ਪਿੰਡ ਦੱਸਿਆ ਸੀਗਾ ਇਹਨਾਂ ਨੇ ਤੇ ਜੱਸੋਵਾਲ ਪਿੰਡ 3 ਸੀਗੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ। ਉਹ ਫਿਰ ਅਸੀਂ ਹੌਲੀ ਸਰਚ ਕਰਦੇ ਸਰਪੰਚ ਜਗਤਾਰ ਸਿੰਘ ਜੱਸੋਵਾਲ ਤੋਂ ਉਹਨਾਂ ਨਾਲ ਸੰਪਰਕ ਹੋ ਗਿਆ ਤੇ ਫਿਰ ਬਜ਼ੁਰਗ ਸਾਨੂੰ ਮਿਲ ਗਿਆ ਤੇ ਫਿਰ ਦੋਨਾਂ ਦਾ ਆਪਾਂ ਆ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਾਈ ਨਾਸਰ ਨਾਲ ਗੱਲ ਕਰਕੇ ਤੇ ਉਹ ਦੁਬਾਰਾ ਮਾਤਾ ਕੋਲੇ ਫਿਰ ਪਹੁੰਚ ਗਿਆ ਤੇ ਉਹਨਾਂ ਦਾ ਸੋਸ਼ਲ ਮੀਡੀਆ ਤੇ ਵੀਡੀਓ ਕਾਲ ਕਰਾ ਦਿੱਤੀ ਤੇ ਕਨਫਰਮੇਸ਼ਨ ਹੋ ਗਈ ਵਾਕਈ ਉਹੀ ਭਾਈ ਹੈ ਉਹੀ ਭੈਣ ਹੈ। ਤੇ ਇਹਦਾ ਅਸੀਂ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਬਹੁਤ ਸ਼ੁਕਰਾਨਾ ਕਰਦੇ ਹਾਂ ਕਿ ਅੱਜ ਉਸ ਧਰਤੀ ਤੇ ਅਸੀਂ ਮਿਲੇ ਹਾਂ ਜਿੱਥੇ ਬਾਬੇ ਨਾਨਕ ਨੇ ਆਪਣੇ 30 ਸਾਲ ਜ਼ਿੰਦਗੀ ਦੇ ਗੁਜ਼ਾਰੇ ਆ। ਤੇ ਅਸੀਂ ਕਹਿੰਦੇ ਹਾਂ ਵੀ ਹੋਰ ਵੀ ਜਿੰਨੇ ਵੀ ਪਰਿਵਾਰ ਹੈ ਉਹ ਵੀ ਇੱਥੇ ਆ ਕੇ
ਉਹਨਾਂ ਦਾ ਜੋ ਵਿਛੋੜਾ ਪਿਆ ਹੋਇਆ ਇੱਥੇ ਆ ਕੇ ਉਹ ਮਿਲ ਸਕਣ। ਤੇ ਸਰਕਾਰਾਂ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਕੋਈ ਇਹਨਾਂ ਦੀਆਂ ਮੰਗਾਂ, ਕੋਈ ਮਹੀਨੇ ਦਾ ਵੀਜ਼ਾ ਮਾਤਾ ਨੂੰ ਚਾਹੀਦਾ ਜਾਂ ਬਜ਼ੁਰਗਾਂ ਨੂੰ ਚਾਹੀਦਾ, ਉਹ ਦਿੱਤਾ ਜਾਵੇ। ਤੇ ਪੰਜਾਬੀ ਲਹਿਰ ਬਾਈ ਨਾਸਰ ਵਰਗੇ, ਬਾਈ ਵਿਕਾਸ ਤੇ ਆਪਣਾ ਸੰਮੀ ਜੱਟ ਇਸੇ ਤਰ੍ਹਾਂ ਇਹ ਕੋਸ਼ਿਸ਼ ਕਰਦੇ ਰਹਿਣ ਤੇ ਪਰਿਵਾਰਾਂ ਨੂੰ ਪਿਆਰ ਦਿੰਦੇ ਰਹਿਣ। ਚਲੋ ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਤੁਹਾਡਾ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ। ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ। ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲ ਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ। ਇੱਕੋ ਫਾਂਸੀ ਇੱਕੋ ਗੋਲੀ, ਰਹਿਮਤ ਅਲੀ ਸਰਾਬਾ ਬਿਸਮਿਲ। ਆਜ਼ਾਦੀ ਤੋਂ ਮਗਰੋਂ ਸਾਡਾ ਵੱਖੋ ਵੱਖ ਇਤਿਹਾਸ ਕਿਉਂ। ਚੰਗਾ ਭਰਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਹਾਲ ਮੁਰੀਦਾਂ ਦਾ ਕਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦਾ ਰਹਿਣਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ